ਅੱਜ ਪੋਲੀਟੀਕਲੀ ਜੇ ਦੇਖਿਆ ਜਾਵੇ, ਕੈਲੀਫੋਰਨੀਆ ਦੇ ਵਿੱਚ ਇੱਕ ਬੜੀ ਝਟਕੇ ਵਾਲੀ ਖਬਰ ਆਈ ਆ ਵੀ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਇਲੈਨੀ ਕੋਨਾਲਾਕਿਸ ਜੋ ਆ ਉਹ ਅਨਾਉਂਸ ਕਰਨ ਜਾ ਰਹੇ ਆ ਵੀ ਆਫੀਸ਼ੀਅਲੀ ਉਹ 2026 ਦੇ ਵਿੱਚ ਕੈਲੀਫੋਰਨੀਆ ਦੀ ਗਵਰਨਰ ਦੀ ਕੈਂਡੀਡੇਟ ਹੋਣਗੇ। ਕਹਿੰਦੇ ਵੀ ਮੇਰਾ ਪਰਿਵਾਰ ਤੇ ਮੈਂ ਸਾਰਾ ਕੁਝ ਸਟੇਟ ਨੂੰ ਉਹ ਕਰਦੀ ਆ ਤੇ ਹਰ ਇੱਕ ਕੈਲੀਫੋਰਨੀਅਨਸ ਦੇ ਲਈ ਮੈਂ ਫਾਈਟ ਕਰੂੰਗੀ। ਇਹ ਅੱਜ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਬਹੁਤ ਵਾਰ ਇਹ ਖਬਰਾਂ ਆਉਂਦੀਆਂ ਰਹੀਆਂ ਵੀ ਹੋ ਸਕਦਾ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਉਹ ਐਜ਼ ਏ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣ ਅਗਲੇ ਸਾਲ। ਪਰ ਜਦੋਂ ਤੋਂ ਜੋ ਬਾਈਡਨ ਹੋਣਾ ਨੇ ਅਨਾਉਂਸ ਕੀਤਾ ਹੈ ਤੇ ਹਜੇ ਕੋਈ ਇਹਨਾਂ ਵੱਲੋਂ ਸਟੇਟਮੈਂਟ ਨਹੀਂ ਆਈ। ਪਰ ਸੈਕਰਾਮੈਂਟੋ ਦੀ ਰਹਿਣ ਵਾਲੀ ਬੀਬੀ ਅਲੈਨੀ ਜੋ ਇਸ ਟਾਈਮ ਲੈਫਟੀਨੈਂਟ ਗਵਰਨਰ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਜਲਦੀ ਉਹ ਆਪਣੀ ਕੈਂਪੇਨ ਦੀ ਕਮੇਟੀ ਸੈਟਅਪ ਕਰਨ ਜਾ ਰਹੇ ਆ ਤੇ ਜਿਹੜੇ ਮੇਨ ਇਸ਼ੂਜ਼ ਹੈਗੇ ਆ ਸਟੇਟ ਦੇ, ਨੰਬਰ 1 ਹੋਮਲੈਸਨੈਸ ਤੇ ਨੰਬਰ 2 ਫੈਂਟਲਿਨ ਕ੍ਰਾਈਸਿਸ, ਕ੍ਰਾਈਮ ਉਹ ਵੀ ਭੁੱਲ ਗਏ ਹੈਗੇ ਆ। ਤੇ ਉਹਨਾਂ ਨੇ ਕਿਹਾ ਵੀ ਇਹ ਸਾਰੇ ਦੇ ਉੱਤੇ ਵਰਕਆਊਟ ਹੋਊਗਾ। ਹਾਲਾਂਕਿ ਜੇ ਉਹ ਆਲਰੇਡੀ ਲੈਫਟੀਨੈਂਟ ਗਵਰਨਰ ਆ ਤੇ ਉਹਨਾਂ ਨੂੰ ਇਹ ਇਸ਼ੂਜ਼ ਦਾ ਆਲਰੇਡੀ ਪਤਾ ਹੋਣਾ ਚਾਹੀਦਾ। ਤੇ ਕਹਿੰਦੇ ਵੀ ਫਰਸਟ ਵੂਮਨ ਉਹ ਬਣੀ ਸੀ ਪਿਛਲੇ ਸਾਲ ਜਦੋਂ ਉਹਨਾਂ ਨੇ ਇੱਕ ਬਿੱਲ ਨੂੰ ਸਾਈਨ ਕੀਤਾ ਸੀ ਤੇ ਲਾਅ ਬਣਾਇਆ ਸੀ ਲਾਸਟ ਟਾਈਮ। ਜੀ ਬਿਲਕੁਲ, ਕਿਉਂਕਿ ਨਿਊਸਮ ਜਿਹੜੇ ਹਰਜੋਤ ਸਿੰਘ ਜੀ, ਕਿਉਂਕਿ 2 ਵਾਰ ਦੇ ਬਣ ਜਾਣੇ ਗਵਰਨਰ, ਉਹ 2026 ਤੋਂ ਬਾਅਦ 'ਚ ਰਨ ਤਾਂ ਨਹੀਂ ਕਰ ਸਕਦੇ। ਸੋ ਅਮੂਮਨ ਇਹੀ ਦੇਖਿਆ ਗਿਆ ਆ ਵੀ ਜਿਹੜੇ ਲੈਫਟੀਨੈਂਟ ਗਵਰਨਰ ਹੁੰਦੇ ਆ ਫਿਰ ਉਹ ਗਵਰਨਰ ਦੇ ਅਹੁਦੇ ਵੱਲ ਨੂੰ ਜਿਹੜਾ ਉਹ ਆਪਣਾ ਪੈਰ ਆ ਚੱਕਦੇ ਆ। ਸੋ ਲੈਟਸ ਸੀ ਕੀ ਬਣਦਾ, ਕਿਉਂਕਿ ਗੈਵਨ ਨਿਊਸਮ ਵੀ ਇੱਕ ਸਮੇਂ ਦੇ ਉੱਤੇ ਲੈਫਟੀਨੈਂਟ ਗਵਰਨਰ ਦੇ ਤੌਰ ਦੇ ਉੱਤੇ ਵਿਚਰਦੇ ਰਹੇ ਆ। ਪੰਜਾਬੀਆਂ ਨਾਲ ਰਿਲੇਟਡ ਕੋਈ ਨਾ ਕੋਈ ਕਵਰੇਜ ਜਿਹੜੀ ਆ ਖਬਰ ਆ ਤੁਸੀਂ ਸੁਣਦੇ ਰਹਿੰਦੇ ਆ। ਤੇ ਅੱਜ ਫ੍ਰਿਜਨੋ ਤੋਂ ਬੜੀ ਜਿਹੜੀ ਆ ਖਬਰ ਆਈ ਹੈਗੀ ਆ ਵੀ ਕਿਸ ਤਰ੍ਹਾਂ ਇੱਕ ਕਨਵੀਨੀਅੰਸ ਸਟੋਰ ਦੇ ਉੱਤੇ ਕੰਮ ਕਰਨ ਵਾਲੇ ਬੰਦੇ ਨੇ 1,29,000 ਦੇ ਸਕ੍ਰੈਚਰ ਲੋਟਰੀ ਟਿਕਟਸ ਚੋਰੀ ਕਰ ਲਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਡਿਟੈਕਟਿਵ ਮਾਰਟੀ ਲੁਸੈਰੋ ਜਿਹੜੇ ਫਾਈਨੈਂਸ਼ੀਅਲ ਕ੍ਰਾਈਮਸ ਯੂਨਿਟ ਦੇ ਡਿਟੈਕਟਿਵ ਨੇ, ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਫਾਸਟ ਐਂਡ ਈਜ਼ੀ ਕਨਵੀਨੀਅੰਸ ਸਟੋਰ ਦੇ ਉੱਤੇ, ਜਿੱਥੇ ਉਹਨਾਂ ਨੇ ਕਿਹਾ ਵੀ ਕੈਲੀਫੋਰਨੀਆ ਲੋਟਰੀ ਟਿਕਟਸ ਦੀ ਜਿਹੜੀ ਚੋਰੀ ਹੋ ਰਹੀ ਸੀ ਉਹਨਾਂ ਦੇ EMPLOYE ਦੇ ਦੁਆਰਾ। 3 ਮਹੀਨੇ ਦੀ ਜਾਂਚ ਦੇ ਵਿੱਚ ਉਹਨਾਂ ਨੇ ਇਹ ਪਾਇਆ, ਜਿਸ ਦਾ ਨਾਮ ਮਨਤੇਜ ਸਿੰਘ ਦੱਸਿਆ ਜਾਂਦਾ, ਉਸ ਕਨਵੀਨੀਅੰਸ ਸਟੋਰ ਦਾ ਜਿਹੜਾ EMPLOYE ਆ 37 ਸਾਲਾਂ ਦਾ, ਉਹ ਸਕ੍ਰੈਚਰ ਲੋਟਰੀ ਟਿਕਟਸ ਜਿਹੜੀਆਂ ਆ ਉਹ ਚੋਰੀ ਕਰਦਾ ਰਿਹਾ। ਤੇ ਕੁੱਲ ਮਿਲਾ ਕੇ ਕਹਿੰਦੇ ਵੀ ਉਹ ਲੋਟਰੀ ਟਿਕਟਸ ਦੀ ਜਿਹੜੀ ਵੈਲਿਊ ਆ, ਵਰਥ ਆ, ਉਹ 1,29,000 ਦੇ ਬਰਾਬਰ ਜਿਹੜੀ ਉਹ ਬਣ ਗਈ ਆ। ਸੋ ਅੱਜ ਇਸ ਨੂੰ ਮਨਤੇਜ ਨੂੰ ਉਸਦੇ ਘਰੋਂ ਕਹਿੰਦੇ ਆ ਗ੍ਰਿਫਤਾਰ ਕਰ ਲਿਆ ਗਿਆ। ਉਸ ਦੇ ਉੱਤੇ ਅੰਬੈਜ਼ਲਮੈਂਟ ਤੇ ਗ੍ਰੈਂਡ ਥੈਫਟ ਦੇ ਜਿਹੜੇ ਚਾਰਜਸ ਆ ਉਹ ਲਗਾਏ ਗਏ ਆ ਤੇ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ ਇਸ ਨੂੰ ਬੁੱਕ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜੀਆਂ ਸਕ੍ਰੈਚਰ ਲੋਟਰੀ ਟਿਕਟਸ ਦੀ ਵੈਲਿਊ $600 ਤੋਂ $900 ਈਚ ਸੀ, ਜਿਹੜੀ ਇਹ ਚੋਰੀ ਕਰ ਰਿਹਾ ਸੀਗਾ। ਕਹਿੰਦੇ ਵੀ ਲੋਟਰੀ ਮਸ਼ੀਨ ਦੇ ਵਿੱਚੋਂ ਜਦੋਂ ਇਹ ਕਲੋਜ਼ ਆਊਟ ਕਰਦਾ ਸੀਗਾ ਦਿਨ ਤੋਂ ਬਾਅਦ 'ਚ, ਉਦੋਂ ਇਹ ਚੋਰੀ ਕਰ ਲੈਂਦਾ ਸੀਗਾ। ਮਨਤੇਜ ਨੇ ਕਹਿੰਦੇ ਆ ਵੀ ਜਿਹੜੀਆਂ ਚੋਰੀ ਕੀਤੀਆਂ ਟਿਕਟਸ ਆ ਉਹਨਾਂ ਨੂੰ ਜਿਹੜੇ ਵਿਨਰ ਸੀਗੇ, ਉਹਨਾਂ 'ਚ ਜਿਹੜੀਆਂ ਟਿਕਟਾਂ ਜਿੱਤੀਆਂ ਸੀਗੀਆਂ, ਉਹ ਵੀ ਰਾਸ਼ੀ ਜਿਹੜੀ ਆ ਆਪਣੀ ਪਲੇਸ ਆਫ ਇੰਪਲੋਇਮੈਂਟ ਤੇ ਹੋਰ ਜਿਹੜੇ ਸਟੋਰਾਂ ਤੇ ਜਾ ਕੇ ਇਹਨਾਂ ਨੂੰ ਕੈਸ਼ ਵੀ ਕੀਤਾ ਸੀਗਾ। ਸੋ ਕੁੱਲ ਮਿਲਾ ਕੇ ਜਿੰਨੀਆਂ ਚੋਰੀ ਕੀਤੀਆਂ ਟਿਕਟਾਂ ਸੀ ਉਹਨਾਂ ਦੀ ਵੈਲਿਊ, ਵਿਨਿੰਗਸ ਦੀ ਵੈਲਿਊ ਮਿਲਾ ਕੇ 1,29,000 ਤੇ $100 ਬਣਦੀ ਆ। ਤੇ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਹਿਰਾਸਤ 'ਚ ਲੈ ਕੇ ਇਸ ਨੂੰ ਕਾਉਂਟੀ ਜੇਲ੍ਹ ਦੇ ਵਿੱਚ ਘੱਲ ਦਿੱਤਾ ਜੀ, ਗਿਆ ਆ। ਸੋ ਬਿਲਕੁਲ ਇਹ ਜਿਹੜਾ ਫਾਸਟ ਐਂਡ ਈਜ਼ੀ 7 ਕਨਵੀਨੀਅੰਸ ਸਟੋਰ ਆ, ਈਸਟ ਸ਼ੀਲਡ ਤੇ ਨਾਰਥ ਆਰਮਸਟਰੋਂਗ ਤੇ ਸੀ। ਸੋ ਇਹ ਉੱਥੇ EMPLOYE ਸੀ। ਬਹੁਤ ਵਾਰ ਤੁਸੀਂ ਦੇਖਦੇ ਆ ਜਦੋਂ ਪੰਜਾਬੀ ਰੇਡੀਓ USA ਦੇ ਉੱਤੇ ਵੀ ਸ਼ੋਅ ਚੱਲਦੇ ਹੁੰਦੇ ਆ ਤੇ ਕਾਲਰ ਕਈ ਵਾਰੀ ਕਹਿੰਦੇ ਆ ਦੇਖੋ ਜੀ ਜਦੋਂ ਆਪਣੇ ਬੰਦੇ ਕੰਮ ਤੇ ਰੱਖਦੇ ਪੈਸੇ ਨਹੀਂ ਦਿੰਦੇ, ਆਹ ਨਹੀਂ ਹੁੰਦਾ, ਉਹ ਨਹੀਂ ਹੁੰਦਾ। ਹੁਣ ਤੁਸੀਂ ਦੇਖੋ ਵੀ ਇਹ ਜਿਹੜਾ EMPLOYE ਆ, ਸਕ੍ਰੈਚਰ ਚੋਰੀ ਦੀਆਂ ਬਹੁਤ ਸਾਰੀਆਂ ਕਾਲਸ ਆਉਂਦੀਆਂ ਰਹਿੰਦੀਆਂ ਸਾਨੂੰ ਵੀ, ਪਰ ਆਹ ਤਾਂ ਹੱਦ ਹੀ ਆ ਵੀ 1,29,000 ਦੀਆਂ 3 ਮਹੀਨੇ ਦੇ ਵਿੱਚ ਜਿਹੜਾ ਜਿੱਥੇ ਕੰਮ ਕਰਦੇ ਆ ਉਹ ਤੁਸੀਂ ਚੋਰੀ ਕਰ ਲਓ। ਸੋ ਫਿਰ ਨਾਮ ਵੀ ਖਰਾਬ ਹੁੰਦਾ ਆ। ਉਹ ਬੰਦਾ ਜਿਹਨੇ ਕੰਮ ਤੇ ਵੀ ਰੱਖਣਾ ਹੈ ਉਹ ਵੀ ਬੰਦਾ ਸੋਚਦਾ ਕਿ ਉਹ ਕਿੱਦਾਂ, ਚਲੋ ਨੋ ਡਾਊਟ ਸਾਰੇ ਇੱਦਾਂ ਦੇ ਨਹੀਂ ਹੁੰਦੇ, ਕੋਈ ਇੱਦਾਂ ਦਾ ਹੋਊਗਾ, ਪਰ ਇਹ ਕੰਮ ਸ਼ੋਭਦਾ ਨਹੀਂ ਆ। ਮਿਹਨਤ ਦੀ ਕਮਾਈ ਕਰਨੀ ਚਾਹੀਦੀ ਆ, ਇੱਦਾਂ ਦੀ ਚੋਰੀ ਚਕਾਰੀ ਦੇ ਨਾਲ ਮਿਲਿਆ ਤਾਂ ਕੁਛ ਨਹੀਂ ਆ।
ਬਦਨਾਮੀ ਤੇ ਜੇਲ੍ਹ ਟਾਈਮ ਤੋਂ ਇਲਾਵਾ ਹੋਰ ਕੁਛ ਨਹੀਂ ਜਿਹੜਾ ਇਸ ਦੇ ਵਿੱਚ ਮਿਲਦਾ ਜੀ। ਹੁੰਦਾ। ਸੋ ਇਸੇ ਤਰ੍ਹਾਂ ਜੇ ਲੋਟੋ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ 1.5 ਮਿਲੀਅਨ ਡਾਲਰ ਦਾ ਪਾਵਰਵਾਲ ਟਿਕਟ ਲਾਸ ਗੈਟਸ ਦੇ ਵਿੱਚ ਕਲੇਮ ਕਰ ਲਿਆ ਗਿਆ। ਸੋ ਬੰਦੇ ਸਭ ਤੋਂ ਵੱਡਾ ਅਕਤੂਬਰ ਮਹੀਨੇ ਦੇ ਵਿੱਚ ਉਸਨੇ ਇਹ ਟਿਕਟ ਜਿੱਤੀ ਸੀ। ਜੀ ਮੋਬਲ ਗੈਸ ਸਟੇਸ਼ਨ 15,380 ਲਾਸ ਗੈਟਸ ਬੁਲੇਵਰਡ ਤੇ ਅਕਤੂਬਰ 26 ਵਾਲੇ ਡਰਾਅ 'ਚ, ਤੇ ਅੱਜ ਜਾ ਕੇ ਉਸਨੇ ਜਿਹੜਾ ਆ ਉਹਨੂੰ ਕਲੇਮ ਕੀਤਾ ਹੈ, ਕਿਉਂਕਿ ਜੇ ਅੱਜ ਨਾ ਕਲੇਮ ਕਰਦੇ ਤੇ ਉਹ ਜਿਹੜੀ ਟਿਕਟ ਆ ਉਹ ਵਾਈਡ ਹੋ ਜਾਣੀ ਸੀ। ਸੋ ਬੰਦੇ ਨੇ ਪੂਰਾ ਦੇਖ ਲਓ ਵੀ 6 ਮਹੀਨੇ ਦੇ ਕਰੀਬ ਲਗਭਗ ਇਹਦੀ ਜਿਹੜੀ ਵੇਟ ਇੰਤਜ਼ਾਰ ਕੀਤੀ ਕੀਤਾ। ਹੈਗੀ ਆ ਆਪਣੀ ਟਿਕਟ ਕੈਸ਼ ਕਰਾਉਣ ਦੇ ਲਈ। ਵੇਖੋ ਵੀ ਇਹਨੂੰ ਸਬਰ ਦਾ ਫਲ ਕਿੰਨਾ ਕੁ ਮਿੱਠਾ ਜਿਹੜਾ ਮਿਲਦਾ, ਪਰ ਜੇ ਇਹਨੇ ਇਨਾਮ ਲੈਣ ਦੇ ਵਿੱਚ ਇੰਨਾ ਸਬਰ ਦਿਖਾਇਆ ਤੇ ਹੋਪਫੁਲੀ ਖਰਚਣ ਵਿੱਚ ਵੀ ਸਬਰ ਜਿਹੜਾ ਦਿਖਾਊਗਾ, ਕਿਉਂਕਿ ਇਹ ਅਮੂਮਨ ਦੇਖਿਆ ਗਿਆ ਵੀ ਜਿਹੜੇ ਵੀ ਬਿਗ ਲੋਟੋ ਵਿਨਰ ਹੁੰਦੇ ਆ ਜਾਂ ਲੋਟਰੀ ਦੇ ਵਿਨਰ ਹੁੰਦੇ ਆ, ਉਹ ਬਹੁਤ ਹੀ ਜਲਦ ਦੁਬਾਰਾ ਬੈਂਕਰਪਟ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਇੰਨੀ ਆਈ ਅਚਾਨਕ ਰਾਸ਼ੀ ਨੂੰ ਖਰਚਣ ਦਾ ਜਿਹੜਾ ਉਹ ਨਹੀਂ ਪਤਾ ਹੁੰਦਾ।